ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਹੈ ਔਰ ਭਾਰਤ ਦੀ ਐਮਬੈਸੀ ਦੇ ਵਿਚਾਲੇ ਸ਼ੱਕੀ ਕਿਸਮ ਦੀ ਰਿਲੇਸ਼ਨਸ਼ਿਪ ਹੈ। In a recent complaint to Department of Justice, a Sikh temple claims the Hindu American Foundation is operating in coordination with the embassy in Washington DC. ਕਿ ਇਹਨਾਂ ਦੀ ਸਾਰੀ ਐਕਟੀਵਿਟੀ ਦਾ ਕੱਚਾ ਚਿੱਠਾ ਜਿਹੜਾ ਲੈ ਕੇ ਫਰੀਮੌਂਟ ਗੁਰਦੁਆਰਾ ਸਾਹਿਬ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ ਲਿਖਿਆ ਹੋਇਆ ਹੈ ਕਿ ਵੀ ਇਹਨਾਂ ਦੇ ਉੱਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਉੱਤੇ ਇਨਕੁਆਇਰੀ ਖੋਲੀ ਜਾਏ ਕਿ ਭਾਈ ਇਹਨਾਂ ਦਾ ਟਾਈਟਲ ਇਹਨਾਂ ਨੇ ਕੀ ਰੱਖਿਆ ਹੋਇਆ, ਬਾਹਰ ਫੇਸ ਕੀ ਹੈ ਤੇ ਕੰਮ ਇਹ ਇੰਡੀਅਨ ਸਟੇਟ ਦਾ ਕਰਦੇ ਨੇ, ਹਿੰਦੂਤਵਾਦੀ ਆਈਡੀਓਲੋਜੀ ਨੂੰ ਪ੍ਰਮੋਟ ਕਰਦੇ ਨੇ। ਲੀਗਲ ਨੋਟਿਸ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਦਿੱਤਾ ਹੈ ਕਿ ਭਾਈ ਇਹ ਜਿਹੜੇ ਨੇ ਫਿਡਿਊਸ਼ਰੀ ਰਿਲੇਸ਼ਨਸ਼ਿਪ ਹੈ ਇਹਨਾਂ ਦੀ ਜਿਹੜੀ ਹੈ ਇੰਡੀਅਨ ਐਮਬੈਸੀ ਦੇ ਨਾਲ। One of the wealthiest and more controversial non-profits ਹੁਣ ਰਜਿਸਟ੍ਰੇਸ਼ਨ non-profit ਵਾਲੀ ਕੀਤੀ ਹੋਈ ਹੈ, ਲੌਬਿੰਗ ਹਿੰਦੂਤਵਾਦੀ ਆਈਡੀਓਲੋਜੀ ਦੀ ਕਰਦੇ ਨੇ, ਐਮਬੈਸੀ ਦੀਆਂ ਇੰਸਟਰਕਸ਼ਨਸ ਤੇ ਕੰਮ ਕਰਦੇ ਨੇ ਔਰ ਇਹ ਐਜ਼ ਏ ਫੋਰਨ ਏਜੰਟ ਕੰਮ ਕਰ ਰਹੇ ਨੇ ਕਿ ਜੀ ਅਸੀਂ ਤਾਂ ਹਿੰਦੂਆਂ ਬਾਰੇ ਜਾਣਕਾਰੀ ਦਿੰਦੇ ਆ, ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਨਾ ਹੋਏ ਔਰ ਪਰ ਆਈਡੀਓਲੋਜੀਕਲ ਲੈਵਲ ਦੇ ਉੱਤੇ ਇਸ ਨੂੰ ਇਵੇਂ ਹੀ ਕਿਹਾ ਜਾ ਸਕਦਾ ਹੈ ਜਿਵੇਂ ਯਹੂਦੀਆਂ ਦੇ ਹਵਾਲੇ ਨਾਲ ਐਂਟੀ ਡਿਫੇਮੇਸ਼ਨ ਲੀਗ ਹੈ ਔਰ ਉਹਦਾ ਪੋਲੀਟੀਕਲ ਏਜੰਡਾ ਹੈ। ਪੋਲੀਟੀਕਲ ਇਸ਼ੂ ਜਿਹੜੇ ਡਾਇਸਪੋਰਾ ਹਿੰਦੂਆਂ ਦੇ ਨੇ ਉਸ ਦੇ ਵਿੱਚ ਉਹਨਾਂ ਨੇ ਕਿਵੇਂ ਜਿਹੜਾ ਪਬਲਿਕਲੀ ਕੰਡੈਮ ਕੀਤਾ, ਜਿਹੜੇ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਦਾ ਬਿੱਲ ਲੈ ਕੇ ਆਏ, ਫਿਰ ਜਿਹੜਾ ਸਿੱਖਾਂ ਦੀ ਡਿਮਾਂਡ ਹੈ ਰੈਲਿੰਗ ਫਾਰ ਸੈਲਫ ਡਿਟਰਮੀਨੇਸ਼ਨ ਉਸ ਦਾ ਖਿਲਾਫ ਪ੍ਰੋਪੇਗੈਂਡਾ ਕਰਦੇ ਨੇ ਔਰ ਜਿਹੜੇ ਰਿਪੋਰਟਰ ਇੰਡੀਆ ਦੀ ਮਿਲਟਰੀ ਔਰ ਹਿਊਮਨ ਰਾਈਟਸ ਅਬਿਊਜ਼ਸ ਕਸ਼ਮੀਰ ਦੇ ਵਿੱਚ ਉਹਦੀ ਗੱਲ ਕਰਦੇ ਨੇ, ਉਹਨਾਂ ਦੀ ਟ੍ਰੋਲਿੰਗ ਇਹ ਕਰਦੇ ਨੇ, ਉਹਨਾਂ ਨੂੰ ਕੰਡੈਮ ਕਰਦੇ ਨੇ। ਮਦਰ ਜੌਨਸ ਦਾ ਇਹ ਕਹਿਣਾ ਹੈ ਕਿ ਵੀ ਇਹ ਹੁਣ ਦੇਖਣਾ ਇਹ ਹੋਏਗਾ ਕਿ ਡਿਪਾਰਟਮੈਂਟ ਆਫ ਜਸਟਿਸ ਇਸ ਦੇ ਉੱਤੇ ਕੀ ਐਕਟੀਵਿਟੀ ਕਰਦਾ ਹੈ ਔਰ ਉਹਨਾਂ ਨੇ ਕਿਹਾ ਵੀ ਇਨ ਦਾ ਮੀਨ ਟਾਈਮ ਜਿਹੜਾ ਲੈਕਸ ਪੋਲੀਟਿਕਾ ਨੇ ਇਸ ਦੇ ਉੱਤੇ ਲੈਟਰ ਵੀ ਲਿਖਿਆ ਅਟਾਰਨੀ ਜਨਰਲ ਪੈਮ ਬੌਂਡੀ ਨੂੰ ਕਿ ਵੀ ਦਿਸ ਕੰਸਿਸਟੈਂਟ ਐਂਡ ਰਿਪੀਟਡ ਐਕਟੀਵਿਟੀ ਡਾਇਰੈਕਟਲੀ ਔਨ ਬਿਹਾਫ ਆਫ ਇਟਸ ਫੋਰਨ ਪ੍ਰਿੰਸੀਪਲਸ ਡਿਮਾਂਡਸ ਦੈਟ ਹਿੰਦੂ ਅਮਰੀਕਨ ਫਾਊਂਡੇਸ਼ਨ ਰਜਿਸਟਰਡ ਐਂਡ ਰਿਪੋਰਟ ਅਕੋਰਡਿੰਗ ਟੂ ਫਾਰਾਜ਼ ਰਿਕੁਆਇਰਮੈਂਟ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵਿਚਲੀ RSS ਦੀ ਜਮਾਤ ਹਿੰਦੂ ਅਮਰੀਕਨ ਫਾਊਂਡੇਸ਼ਨ ਅਤੇ ਭਾਰਤੀ ਐਮਬੈਸੀ ਵਿਚਾਲੇ ਸੰਬੰਧਾਂ ਨੂੰ ਲੈ ਕੇ ਮਦਰ ਜ਼ੋਨਸ ਪਬਲੀਕੇਸ਼ਨ ਵੱਲੋਂ ਇੱਕ ਆਰਟੀਕਲ ਛਾਪਿਆ ਗਿਆ ਜਿਸ ਵਿੱਚ ਸਾਬਤ ਕੀਤਾ ਗਿਆ ਹੈ ਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਅਸਲ ਵਿੱਚ ਭਾਰਤੀ ਐਮਬੈਸੀ ਦੀ ਪ੍ਰੋਕਸੀ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਆਲਮੋਸਟ 1991 ਤੋਂ ਅਮਰੀਕਾ ਦੀ ਧਰਤੀ ਤੇ ਐਜ਼ ਏ ਐਕਟਿਵਿਸਟ ਅਸੀਂ ਆਪਣੀ ਐਕਟੀਵਿਟੀ ਜਾਰੀ ਰੱਖੀ ਹੋਈ ਹੈ। ਇਹਨਾਂ 35 ਸਾਲਾਂ 'ਚ ਮੈਂ ਦੇਖਿਆ ਕਿ ਜਦੋਂ 91 ਤੋਂ ਬਾਅਦ ਮੈਕਸਿਮਮ ਕਿਲਿੰਗਸ ਤਾਂ ਪੰਜਾਬ ਦੇ ਵਿੱਚ 1992 ਤੋਂ 1994 ਵਿਚਾਲੇ ਹੋਈਆਂ, ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ ਜਿਹੜਾ ਕੋਰਟ ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਫਾਊਂਡ ਕੀਤੀ ਸੀ PHRO, ਉਹਨਾਂ ਦਾ ਕਹਿਣਾ ਸੀ ਕਿ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹ ਮਾਰੇ ਗਏ ਔਰ ਬਾਅਦ ਦੇ ਵਿੱਚ ਉਹੀ ਕਨਫਰਮ ਕੀਤਾ ਜਦੋਂ ਜਸਵੰਤ ਸਿੰਘ ਖਾਲੜਾ ਨੇ ਉਸ ਦੌਰ ਦੇ ਵਿੱਚ ਜਿਨ੍ਹਾਂ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਿਹੜਾ ਉਹ ਮਾਸ ਕ੍ਰੀਮੇਸ਼ਨਸ ਉਹਨਾਂ ਦੀ ਕੀਤੀ ਗਈ। ਅੰਮ੍ਰਿਤਸਰ ਜ਼ਿਲ੍ਹੇ ਦੇ 3 ਸ਼ਮਸ਼ਾਨ ਘਾਟਾਂ 'ਤੇ ਆਧਾਰਿਤ ਡਾਟਾ ਇਕੱਠਾ ਕਰਕੇ ਉਹਨਾਂ ਨੇ ਪੰਜਾਬ ਦੀ ਐਵਰੇਜ ਕੱਢੀ ਕਿ ਭਾਈ 25,000 ਤੋਂ ਜ਼ਿਆਦਾ ਜਿਹੜੀਆਂ ਲਾਵਾਰਸ ਲਾਸ਼ਾਂ ਕਹਿ ਕੇ ਇਹ ਉਸ ਤੋਂ ਇਲਾਵਾ ਨੇ ਜਿਹੜੀਆਂ ਨਹਿਰਾਂ ਦੇ ਵਿੱਚ ਰੋੜੀਆਂ ਗਈਆਂ। ਰਾਜਸਥਾਨ ਕੈਨਾਲ ਦੇ ਵਿੱਚ ਇਹਦਾ ਪਾਇਨੀਅਰ ਨੇ ਉਦੋਂ ਕਿਹਾ ਸੀ ਵੀ ਕੀ ਵਾਪਰਿਆ ਔਰ ਇਹ ਸਾਰਾ ਕੁਝ ਵਾਪਰ ਰਿਹਾ ਸੀ। ਐਮਨੈਸਟੀ ਇੰਟਰਨੈਸ਼ਨਲ ਦੇ ਦਾਖਲੇ ਤੇ ਪਾਬੰਦੀ ਸੀ। ਹਿਊਮਨ ਰਾਈਟਸ ਵਾਚ ਵਾਲਿਆਂ ਨੇ ਲੇਟਰ 1994-95 'ਚ ਜਾ ਕੇ ਰਿਪੋਰਟ ਕੱਢੀ, ਉਹ ਵੀ ਡਿਸਗਾਈਜ਼ ਐਜ਼ ਏ ਟੂਰਿਸਟ ਗਏ। ਡਾਕਟਰ ਵਿੰਸੀ ਕੋਪੀਨੋ ਸੀ, ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਦੇ, ਸਰਵਾਈਵਰਸ ਇੰਟਰਨੈਸ਼ਨਲ ਦੀ ਬੀਬੀ ਸੀ, ਸ਼ੈਲੀ ਕਿ ਉਹਦਾ ਬੀਬੀ ਦਾ ਨਾਂ ਸੀ, ਉਹਨਾਂ ਨੇ ਰਿਪੋਰਟ ਕੱਢੀ ਡੈਡ ਸਾਇਲੈਂਸ ਦਾ ਲੈਗੇਸੀ ਆਫ ਅਬਿਊਜ਼ਸ ਇਨ ਪੰਜਾਬ, ਕਿ ਕਬਰਾਂ ਦੀ ਚੁੱਪ ਹੈ। ਲੇਕਿਨ ਇਹਦੇ ਬਾਵਜੂਦ ਤੁਸੀਂ ਦੇਖੋਗੇ ਵੀ 84 ਦੇ ਵੇੜੇ ਜ਼ਰੂਰ, ਜੂਨ 84 ਵੇੜੇ ਵੀ ਕੋਈ ਬਹੁਤੀ ਕਵਰੇਜ ਨਹੀਂ ਸੀ। ਨਵੰਬਰ 84 ਦੀ ਕਵਰੇਜ ਜ਼ਰੂਰ ਇੰਟਰਨੈਸ਼ਨਲ ਮੀਡੀਆ 'ਚ ਹੋਈ ਕਿਉਂਕਿ ਉਸ ਪੀਰੀਅਡ 'ਚ ਬਾਰਬਰਾ ਕ੍ਰੋਸੈਟ ਜਿਹੜੀ ਕਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਰਨਲਿਜ਼ਮ ਦੀ ਪ੍ਰੋਫੈਸਰ ਵੀ ਸੀ, ਉਹ ਬਿਊਰੋ ਚੀਫ ਸੀ ਨਿਊਯਾਰਕ ਟਾਈਮਸ ਦੀ DC ਦੇ ਵਿੱਚ। ਸੋ
ਨਵੰਬਰ 84 ਨੂੰ ਕਾਫੀ ਕਵਰੇਜ ਨਿਊਯਾਰਕ ਟਾਈਮਜ਼ ਵੀ ਔਰ ਇਵੇਂ ਹੀ ਸ਼ਾਇਦ ਮਿਸਟਰ ਬਰਨਸ ਵਾਸ਼ਿੰਗਟਨ ਪੋਸਟ ਦਾ ਬਿਊਰੋ ਚੀਫ ਸੀ ਦਿੱਲੀ ਦੇ ਵਿੱਚ ਕਵਰੇਜ ਹੋਈ। ਲੇਕਿਨ ਜਦੋਂ 1992 ਤੋਂ 1994-95 ਵਾਲਾ ਦੌਰ ਵੀ ਚੱਲ ਰਿਹਾ ਸੀ, ਉਦੋਂ ਕੋਈ ਇੰਟਰਨੈਸ਼ਨਲ ਮੀਡੀਆ ਦਾ ਜਾਂ ਅਦਰਵਾਈਜ਼ ਕੋਈ ਇੰਟਰਸਟ ਨਹੀਂ ਸੀ। ਜਦੋਂ ਮੈਂ ਹੁਣ ਰਿਪੀਟਡਲੀ ਆਪਣੀਆਂ ਪ੍ਰੈਜੈਂਟੇਸ਼ਨਸ ਪਿਛਲੇ 2 ਸਾਲ ਤੋਂ ਇਹ ਗੱਲ ਕਹਿੰਦਾ ਹੈ ਕਿ ਵੀ ਇਹ ਜਿਹੜਾ ਖੂਨ ਡੁੱਲਿਆ ਭਾਈ ਪਰਮਜੀਤ ਸਿੰਘ ਪੰਜਵੜ ਦਾ, ਭਾਈ ਅਵਤਾਰ ਸਿੰਘ ਖੰਡਾ ਦਾ ਜਾਂ ਭਾਈ ਹਰਦੀਪ ਸਿੰਘ ਨਿੱਜਰ ਲਾਸਟ ਉਸ ਕੜੀ ਦੇ ਵਿੱਚ, ਜਿਹਨਾਂ ਤੋਂ 3 ਮਹੀਨੇ ਬਾਅਦ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੰਡੀਅਨ ਸਟੇਟ ਨੂੰ ਜਿਹੜਾ ਇਸ ਦੇ ਲਈ ਜ਼ਿੰਮੇਵਾਰ ਦੱਸਿਆ। ਸੋ ਇਹ 2 ਸਾਲ ਬਹੁਤ ਵੱਡੇ ਗੇਮ ਚੇਂਜਰ ਨੇ। ਇੱਕ ਪਾਸੇ ਇੰਡੀਆ ਐਜ਼ ਏ ਰੋਕ ਸਟੇਟ ਦੁਨੀਆ ਦੇ ਸਾਹਮਣੇ ਐਕਸਪੋਜ਼ ਹੋਇਆ, ਦੂਸਰੇ ਪਾਸੇ ਖਾਲਿਸਤਾਨ ਦੀ ਮੂਵਮੈਂਟ ਦੇ ਉੱਤੇ ਫੋਕਸ ਆਇਆ, ਰਡਾਰ ਸਕਰੀਨ ਤੇ ਹੈ। ਖਾਲਿਸਤਾਨ ਰੈਫਰੈਂਡਮ ਨੇ ਵੀ ਇਸ ਦੇ ਵਿੱਚ ਸਾਰੀ ਮੁਹਿੰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਸ ਤੋਂ ਪਹਿਲਾਂ ਕਿਸਾਨ ਮੂਵਮੈਂਟ ਰਾਹੀਂ ਸਿੱਖ ਪੰਜਾਬ ਦੀਆਂ ਪ੍ਰੋਬਲਮਸ ਖਾਸ ਤੌਰ ਤੇ ਕਿਸਾਨੀ ਦੀਆਂ ਉਹ ਵੀ ਹਾਈਲਾਈਟ ਹੋਈਆਂ। ਸੋ ਮੀਡੀਆ ਦਾ ਜਾਂ ਜਿਹੜੇ ਪਾਲਿਸੀ ਮੇਕਰ ਹੁੰਦੇ ਨੇ ਉਹਨਾਂ ਨੇ ਜਦੋਂ ਕਿਸੇ ਪਾਸੇ ਕੋਈ ਰੁਖ ਕਰਨਾ ਹੁੰਦਾ ਹੈ ਤਾਂ ਫਿਰ ਤੁਹਾਨੂੰ ਮੀਡੀਆ ਦੇ ਵਿੱਚ ਹੀ ਇਹ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਵੀ ਨੈਰੇਟਿਵ ਬਦਲ ਗਿਆ। ਔਰ ਪਿਛਲੇ 2 ਸਾਲਾਂ 'ਚ ਜਿਨ੍ਹਾਂ ਨੂੰ ਇਹ ਇੰਡੀਅਨ ਨੈਰੇਟਿਵ ਵਾਂਗ ਖਾਲਿਸਤਾਨੀ ਟੈਰਰਿਸਟ ਔਰ ਇਹ ਲਫ਼ਜ਼ ਕਹਿੰਦੇ ਸੀ, ਹੁਣ ਤੁਸੀਂ ਦੇਖੋਗੇ ਉਹ ਹਵਾਲਾ ਭਾਈ ਹਰਦੀਪ ਸਿੰਘ ਨਿੱਜਰ ਦਾ ਹੋਏ, ਅਵਤਾਰ ਸਿੰਘ ਖੰਡਾ ਦਾ ਹੋਏ ਜਾਂ ਅਮਰੀਕਾ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦਾ ਹੋਏ, ਖਾਲਿਸਤਾਨੀ ਐਕਟਿਵਿਸਟ ਹੋ ਗਿਆ। ਸੋ ਇਹ ਹੈ ਨੈਰੇਟਿਵ ਦਾ ਬਦਲਣਾ। ਔਰ ਦੂਸਰਾ, ਔਰ ਹੁਣ ਹਰ ਖਬਰ ਜਿਹੜੀ ਵੀ ਕੋਈ ਖਾਲਿਸਤਾਨ ਦੀ ਮੂਵਮੈਂਟ ਨਾਲ ਜਾਂ ਖਾਲਿਸਤਾਨੀ ਐਕਟਿਵਿਸਟ ਔਰ ਜਾਂ ਜਿਵੇਂ ਸਿੱਖਾਂ ਨੇ ਐਕਸਪੋਜ਼ ਕੀਤਾ RSS ਨੂੰ, ਥਾਂ ਚੈਲੰਜ ਕੀਤਾ ਹੈ, ਉਹਨਾਂ ਦੀ ਕੋਈ ਹੋਏ ਤਾਂ ਉਹਨੂੰ ਇੱਕਦਮ ਜਿਹੜਾ ਵੱਡਾ ਮੀਡੀਆ ਹੈ ਉਹਦੇ 'ਚ ਪ੍ਰਿੰਟ ਮੀਡੀਆ ਦੇ ਵਿੱਚ ਅਸੀਂ ਵਾਸ਼ਿੰਗਟਨ ਪੋਸਟ ਜਾਂ ਨਿਊਯਾਰਕ ਟਾਈਮਜ਼ ਦੇਖਦੇ ਹਾਂ, ਬਲੂਮਬਰਗ ਦੇਖਦੇ ਹਾਂ, ਫਿਰ UK ਦੇ ਹਵਾਲੇ ਨਾਲ ਅਸੀਂ ਗਾਰਡੀਅਨ ਦੇਖਦੇ ਹਾਂ, ਕੈਨੇਡਾ 'ਚ ਗਲੋਬ ਐਂਡ ਮੇਲ, ਟੋਰਾਂਟੋ ਸਟਾਰ, ਉਹ ਹਾਈਲਾਈਟ ਹੋ ਜਾਂਦਾ। ਹੁਣ ਅਸੀਂ ਇਹ ਖਬਰ ਜਿਹੜੀ ਅੱਜ ਮਦਰ ਜੌਨਸ ਪਬਲੀਕੇਸ਼ਨ ਨੇ ਕੁਝ ਘੰਟੇ ਪਹਿਲਾਂ ਹੀ ਜਿਹੜੀ ਹੈ ਉਹਨੂੰ ਪਬਲਿਸ਼ ਕੀਤਾ ਔਰ ਉਹਦਾ ਹੈਡਲਾਈਨ ਦਿੱਤਾ ਹੈ ਦਾ ਮਰਕੀ ਰਿਲੇਸ਼ਨਸ਼ਿਪ ਬਿਟਵੀਨ ਦਾ ਹਿੰਦੂ ਅਮਰੀਕਨ ਫਾਊਂਡੇਸ਼ਨ ਐਂਡ ਦਾ ਇੰਡੀਅਨ ਐਮਬੈਸੀ। ਹੁਣ ਮਰਕੀ ਹੁੰਦਾ ਸ਼ੱਕੀ ਕਿ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਹੈ ਔਰ ਭਾਰਤ ਦੀ ਐਮਬੈਸੀ ਦੇ ਵਿਚਾਲੇ ਸ਼ੱਕੀ ਕਿਸਮ ਦੀ ਰਿਲੇਸ਼ਨਸ਼ਿਪ ਹੈ। ਫਿਰ ਉਹਨਾਂ ਨੇ ਸੈਕੰਡ ਜਿਹੜਾ ਉਹਦੀ ਹੈਡਲਾਈਨ ਲਾਈ ਹੈ, ਇਨ ਏ ਰੀਸੈਂਟ ਕੰਪਲੇਂਟ ਟੂ ਡਿਪਾਰਟਮੈਂਟ ਆਫ ਜਸਟਿਸ ਏ ਸਿੱਖ ਟੈਂਪਲ ਕਲੇਮਸ ਦਾ ਹਿੰਦੂ ਅਮਰੀਕਨ ਫਾਊਂਡੇਸ਼ਨ ਇਜ਼ ਆਪਰੇਟਿੰਗ in coordination with the embassy in Washington DC। और इस आर्टिकल ਨੂੰ नेविन कैलेपैली उसने लिखिਆ है, बीबी है ਜਾਂ ਬੰਦਾ ਹੈ। ਔਰ ਇਹ ਹੈ ਤਾਂ ਉਸ ਤੇ ਹੀ ਬੇਸਡ ਅਸੀਂ ਇਸ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਡਿਸਕਸ ਕੀਤਾ ਸੀ। ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਹਿੰਦੂ ਅਮਰੀਕਨ ਫਾਊਂਡੇਸ਼ਨ RSS ਦੀ ਜਿਹੜੀ ਹੈ ਵਜ਼ਾਹਤ ਸਿੱਧੇ ਤੌਰ ਤੇ ਕਰਦੀ ਹੈ ਸਿੱਖ ਇਸ਼ੂਜ਼ ਦੇ ਉੱਤੇ। ਉਹਨਾਂ ਨੇ ਕਿਵੇਂ ਗੁਰਦੁਆਰਿਆਂ ਨੂੰ ਬਦਨਾਮ ਕਰਨ ਲਈ ਈਵਨ ਫਰੀਮੌਂਟ ਗੁਰਦੁਆਰਿਆਂ ਨੂੰ ਵੀ ਖਾਲਿਸਤਾਨੀਆਂ ਦਾ ਹੈੱਡਕੁਆਰਟਰ ਤੇ ਡਰੱਗ ਵੇਚਣ ਵਾਲਿਆਂ ਦਾ ਅੱਡਾ ਦੱਸਿਆ ਸੀ। ਇਹੀ ਹਿੰਦੂ ਅਮਰੀਕਨ ਫਾਊਂਡੇਸ਼ਨ ਹੈ ਕਿ ਜਦੋਂ ਕੈਲੀਫੋਰਨੀਆ ਦੀ ਅਸੈਂਬਲੀ ਔਰ ਸੈਨੇਟ ਨੇ ਕਾਸਟ ਡਿਸਕ੍ਰਿਮੀਨੇਸ਼ਨ ਬਿੱਲ ਪਾਸ ਕੀਤਾ ਤੇ ਇਹਨਾਂ ਨੇ ਕਿਵੇਂ ਪੈਸੇ ਦੇ ਕੇ ਗਵਰਨਰ ਤੋਂ ਵੀਟੋ ਕਰਾਇਆ, ਉਹਦਾ ਕ੍ਰੈਡਿਟ ਵੀ ਲਿਆ। ਜਿਹਨੇ ਬਿਲਕੁਲ ਕੋਈ ਬੇਸ ਤੋਂ ਬਿਨਾਂ ਇਹ ਮੁਹਿੰਮ ਸ਼ੁਰੂ ਕੀਤੀ ਕਿ ਜੀ ਇਹ ਜਿਹੜੀ ਹਿੰਦੂ ਫੋਬੀਆ ਹੈਗਾ ਇਹਨੂੰ ਐਜ਼ ਏ ਟਰਮ ਰੈਕਗਨਾਈਜ਼ ਕੀਤਾ ਜਾਏ ਕਿ ਹਿੰਦੂਆਂ ਨਾਲ ਬੜਾ ਧੱਕਾ ਹੁੰਦਾ ਹੈ। ਇਸੇ ਤਰ੍ਹਾਂ ਖਾਲਿਸਤਾਨ ਦੀ ਮੂਵਮੈਂਟ ਦੇ ਖਿਲਾਫ ਔਰ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਵਾਲੀਆਂ ਖਬਰਾਂ ਤੇ ਬੇਸਡ ਪ੍ਰੈਸ ਰਿਲੀਜ਼ਸ ਔਰ ਦੂਸਰਾ ਤੀਸਰਾ ਵੀ ਕਰਦੇ ਰਹੇ। ਪਰ ਇਹ ਜਦੋਂ ਹੁਣ ਇਸ ਲਈ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਸਿੱਖ ਗੁਰਦੁਆਰਾ ਵਾਸ਼ਿੰਗਟਨ ਨੇ ਇੱਕ ਟੌਪ ਲਾ ਫਰਮ ਜਿਹੜੀ ਕਿਸੇ ਵੇਲੇ ਐਲਨ ਮਸਕ ਦੀ ਵੀ ਲਾ ਫਰਮ ਸੀ, ਉਹਦੇ ਰਾਹੀਂ ਇਸ ਹਿੰਦੂ ਅਮਰੀਕਨ ਫਾਊਂਡੇਸ਼ਨ ਦੀਆਂ ਪਿਛਲੇ ਪੀਰੀਅਡ ਦੀਆਂ, ਕਿਉਂਕਿ ਇਹ ਆਪਣੇ ਆਪ ਨੂੰ ਐਜ਼ ਏ ਨਾਨ ਪ੍ਰੋਫਿਟ ਰਜਿਸਟਰ ਹੋਈ ਹੈ ਤੇ ਐਕਟੀਵਿਟੀ ਇਹਨਾਂ ਦੀ ਪੋਲੀਟੀਕਲ ਐਕਸ਼ਨ ਕਮੇਟੀ ਵਾਲੀ ਹੈ ਔਰ ਪੋਲੀਟੀਕਲ ਐਕਸ਼ਨ ਕਮੇਟੀ ਵੀ ਵਿਦਨ ਸਿਸਟਮ ਕੰਮ ਕਰਦੀ ਹੈ। ਪਰ ਇਹ ਜੋ ਕਰ ਰਹੇ ਨੇ ਮੋਦੀ ਦਾ 2014 ਚ 2019 2024 ਚ ਉਹਦੇ ਸਾਰੇ
ਫੰਕਸ਼ਨਸ ਨੂੰ ਆਰਗੇਨਾਈਜ਼ ਕਰਨਾ, ਹਿੰਦੂਤਵਾ ਦੇ ਏਜੰਡੇ ਨੂੰ ਪ੍ਰਮੋਟ ਕਰਨਾ, ਇਹ ਉਹ ਕੰਮ ਕਰ ਰਹੇ ਨੇ ਜਿਹੜਾ ਕਿਸੇ ਮੁਲਕ ਦਾ ਏਜੰਟ ਕਰਦਾ, ਔਰ ਉਹਦਾ ਇਸ ਦੇ ਲਈ ਫੋਰਨ ਏਜੰਟ ਦੇ ਤੌਰ ਤੇ ਰਜਿਸਟਰ ਹੋਣਾ ਇਹ ਬੜਾ ਜ਼ਰੂਰੀ ਹੈ, ਜਿਹੜਾ ਕਿ ਰਜਿਸਟਰਡ ਨਹੀਂ ਹੈ। ਹੁਣ ਇਹਨੂੰ ਲੈ ਕੇ ਇਹਨਾਂ ਦੀ ਸਾਰੀ ਐਕਟੀਵਿਟੀ ਦਾ ਕੱਚਾ ਚਿੱਠਾ ਜਿਹੜਾ ਲੈ ਕੇ ਫਰੀਮੌਂਟ ਗੁਰਦੁਆਰਾ ਸਾਹਿਬ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ ਲਿਖਿਆ ਹੋਇਆ ਹੈ ਕਿ ਵੀ ਇਹਨਾਂ ਦੇ ਉੱਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਉੱਤੇ ਇਨਕੁਆਇਰੀ ਖੋਲੀ ਜਾਏ ਕਿ ਭਾਈ ਇਹਨਾਂ ਦਾ ਟਾਈਟਲ ਇਹਨਾਂ ਨੇ ਕੀ ਰੱਖਿਆ ਹੋਇਆ, ਬਾਹਰ ਫੇਸ ਕੀ ਹੈ, ਤੇ ਕੰਮ ਇਹ ਇੰਡੀਅਨ ਸਟੇਟ ਦਾ ਕਰਦੇ ਨੇ, ਹਿੰਦੂਤਵਾ ਦੀ ਆਈਡੀਓਲੋਜੀ ਨੂੰ ਪ੍ਰਮੋਟ ਕਰਦੇ ਨੇ, ਔਰ ਇਹ ਅਮਰੀਕਨ ਕਾਨੂੰਨ ਦੀ ਵਾਇਲੇਸ਼ਨ ਹੈ। ਜੇ ਇਹਨਾਂ ਨੇ ਇੰਡੀਅਨ ਲੌਬਿਸਟ ਬਣਨਾ ਫਿਰ ਇਹ ਜਾ ਕੇ ਉੱਥੇ ਆਪਣੇ ਆਪ ਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਕਰਵਾਉਣ। ਸੋ ਇਹ ਸਟੋਰੀ ਤਾਂ ਆਲਰੇਡੀ ਅਸੀਂ ਕੀਤੀ ਹੋਈ ਹੈ, ਪਰ ਇਸ ਨੂੰ ਮਦਰ ਜੌਨਸ ਵਰਗੀ ਜਿਹੜੀ ਹੈ ਪਬਲੀਕੇਸ਼ਨ ਵੱਲੋਂ ਪਿਕ ਕਰਨਾ ਔਰ ਉਸ ਨੂੰ ਫਿਰ ਪੂਰੀ ਇੱਕ ਸਪਿਨ ਦੇ ਕੇ ਕਿ ਵੀ ਇਹਨਾਂ ਦੀਆਂ ਐਕਟੀਵਿਟੀਜ਼ ਕੀ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਰਲੀ ਜੂਨ ਦੇ ਵਿੱਚ ਫਰੀਮੌਂਟ ਦੇ ਗੁਰਦੁਆਰੇ ਨੇ ਜਿਹੜਾ ਕੈਲੀਫੋਰਨੀਆ 'ਚ ਹੈ ਇੱਕ ਬੌਮਸ਼ੈਲ ਡਾਕੂਮੈਂਟ, ਬੰਬ ਧਮਾਕੇ ਵਰਗਾ ਉਹਨਾਂ ਨੇ ਪਾਇਆ ਐਕਸ ਦੇ ਉੱਤੇ, ਜਿਹਦੇ 'ਚ ਉਹਨਾਂ ਨੇ ਪਬਲਿਕ ਰੈਕਰਡਸ ਦੀਆਂ ਰਾਹੀਂ ਇਹ ਕੱਢਿਆ ਔਰ ਲੀਗਲ ਨੋਟਿਸ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਦਿੱਤਾ ਕਿ ਭਾਈ ਇਹ ਜਿਹੜੇ ਨੇ ਫਿਡਿਊਸ਼ਰੀ ਰਿਲੇਸ਼ਨਸ਼ਿਪ ਹੈ ਇਹਨਾਂ ਦੀ ਜਿਹੜੀ ਹੈ ਇੰਡੀਅਨ ਐਮਬੈਸੀ ਦੇ ਨਾਲ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਇਹਨਾਂ ਦੀ ਹਿੰਦੂ ਅਮਰੀਕਨ ਫਾਊਂਡੇਸ਼ਨ ਹੈ ਵਨ ਆਫ ਦਾ ਵੈਲਦੀਐਸਟ ਐਂਡ ਮੋਰ ਕੰਟਰੋਵਰਸ਼ੀਅਲ ਨਾਨ ਪ੍ਰੋਫਿਟਸ। ਹੁਣ ਰਜਿਸਟ੍ਰੇਸ਼ਨ ਨਾਨ ਪ੍ਰੋਫਿਟ ਵਾਲੀ ਕੀਤੀ ਹੋਈ ਹੈ, ਲੌਬਿੰਗ ਹਿੰਦੂਤਵਾਦੀ ਆਈਡੀਓਲੋਜੀ ਦੀ ਕਰਦੇ ਨੇ, ਐਮਬੈਸੀ ਦੀਆਂ ਇੰਸਟਰਕਸ਼ਨਸ ਤੇ ਕੰਮ ਕਰਦੇ ਨੇ, ਔਰ ਇਹ ਐਜ਼ ਏ ਫੋਰਨ ਏਜੰਟ ਕੰਮ ਕਰ ਰਹੇ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ ਜਿਹਨੂੰ ਫਾਰਾ ਕਹਿੰਦੇ ਨੇ ਉਸ ਦੀ ਉਲੰਘਣਾ ਹੈ। ਔਰ ਉਹਨਾਂ ਨੇ ਇਹ ਪਬਲੀਕੇਸ਼ਨ ਮਦਰ ਜੌਨਸ ਨੇ ਕਿਹਾ ਕਿ ਵੀ ਕੋਈ ਇਲੀਗਲ ਨਹੀਂ ਹੈ ਕਿ ਵੀ ਉਹ ਕੰਮ ਕਰ ਨਹੀਂ ਸਕਦੇ, ਬਟ ਉਹ ਫੋਰਨ ਏਜੰਟ ਦੇ ਤੌਰ ਤੇ ਫਿਰ ਫਾਈਨੈਂਸ਼ੀਅਲੀ ਆ ਜਾਂਦਾ। ਜੇ ਫੋਰਨ ਏਜੰਟ ਹੋ ਪੈਸਾ ਕਿੱਥੋਂ ਆ ਰਿਹਾ, ਕਿੰਨਾ ਆਇਆ, ਹੁਣ ਤਾਂ ਅਨਅਕਾਊਂਟਡ ਮਨੀ ਜਿਹੜੀ ਹੈ ਬਲੈਕ ਮਨੀ, ਜਿਵੇਂ ਇੱਥੇ ਕਾਂਗਰਸਮੈਨਾਂ ਨੂੰ ਸੈਨੇਟਰਾਂ ਨੂੰ ਖਰੀਦਣ ਲਈ ਜਾਂ ਗਵਰਨਰ ਤੋਂ ਵੀਟੋ ਕਰਾਏ, ਉਹਨੂੰ ਜ਼ਾਹਰ ਹੈ ਡੋਨੇਟ ਕੀਤਾ ਮਿਲੀਅਨਸ ਆਫ ਡਾਲਰ, ਕਿੱਥੋਂ ਆਇਆ, ਉਹਦਾ ਸੋਰਸ ਕੀ ਹੈ, ਜ਼ਾਹਰ ਹੈ ਇੰਡੀਅਨ ਐਮਬੈਸੀ ਦੇ ਨਾਲ ਜਾ ਕੇ ਉਹਦੀਆਂ ਤਾਰਾਂ ਜੁੜਨਗੀਆਂ। ਔਰ ਇਹ ਜਿਹੜਾ ਇਲੀਗਲ ਹੈ ਜੋ ਇਹ ਕਰ ਰਹੇ ਨੇ। ਫਿਰ ਇਸ ਮਦਰ ਜੌਨਸ ਦੀ ਸਟੋਰੀ 'ਚ ਹੈ ਕਿ ਇਹ ਜਿਹੜਾ ਡਾਇਰੈਕਟਰ ਨੇ ਡੈਮੋਕਰੇਟਾਈਜ਼ਿੰਗ ਫੋਰਨ ਪਾਲਿਸੀ ਪ੍ਰੋਗਰਾਮ ਕੁਇੰਸੀ ਇੰਸਟੀਚਿਊਟ ਦੇ, ਉਹਨਾਂ ਨੇ ਕਿਹਾ ਕਿ ਇਹ ਜਿਹੜਾ ਰਜਿਸਟ੍ਰੇਸ਼ਨ ਐਕਟ ਹੈ ਉਹ ਬੜਾ ਜ਼ਰੂਰੀ ਹੈ, ਔਰ ਬਹੁਤ ਸਾਰੇ ਜਿਹੜੇ ਨੇ ਥਿੰਕ ਟੈਂਕ ਵੀ ਇਸ ਕੈਟਾਗਰੀ 'ਚ ਆਉਂਦੇ ਨੇ ਜਿਹੜੇ ਫਿਡਿਊਸ਼ਰੀ ਰਿਲੇਸ਼ਨਸ਼ਿਪ ਹੈ ਜਿਨ੍ਹਾਂ ਦੀ, ਪਰ ਕੰਮ ਕੋਈ ਉਹ ਹੋਰ ਕਰ ਰਹੇ ਹੁੰਦੇ ਨੇ। ਫਿਰ ਉਹਨਾਂ ਨੇ ਕਿਹਾ ਵੀ ਸਰਫੇਸ ਤੋਂ ਦੇਖਿਆ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਐਡਵੋਕੇਸੀ ਗਰੁੱਪ ਲੱਗਦੀ ਹੈ, 2003 ਦੇ ਵਿੱਚ ਕ੍ਰੀਏਟ ਹੋਈ, ਔਰ ਇਹਨਾਂ ਨੇ ਜਿਹੜਾ ਆਪਣੀ ਮਿਸ਼ਨ ਸਟੇਟਮੈਂਟ ਦਿੱਤੀ ਹੈ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਟੂ ਪ੍ਰੋਵਾਈਡ ਸਕੂਲ ਬੋਰਡਸ, ਲਾਅ ਐਨਫੋਰਸਮੈਂਟ, ਕਾਲਜ ਕੈਂਪਸਿਸ ਐਂਡ ਜਰਨਲਿਸਟ ਵਿਦ ਅ ਬੈਟਰ ਅੰਡਰਸਟੈਂਡਿੰਗ ਐਂਡ ਇਨਕਲੂਜਨ ਆਫ ਹਿੰਦੂ ਅਮਰੀਕਨ, ਕਿ ਜੀ ਅਸੀਂ ਤਾਂ ਹਿੰਦੂਆਂ ਬਾਰੇ ਜਾਣਕਾਰੀ ਦਿੰਦੇ ਹਾਂ, ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਨਾ ਹੋਏ। ਔਰ ਪਰ ਆਈਡੀਓਲੋਜੀਕਲ ਲੈਵਲ ਦੇ ਉੱਤੇ ਇਸ ਨੂੰ ਇਵੇਂ ਹੀ ਕਿਹਾ ਜਾ ਸਕਦਾ ਜਿਵੇਂ ਯਹੂਦੀਆਂ ਦੇ ਹਵਾਲੇ ਨਾਲ ਐਂਟਾਈ ਡੀਫੇਮੇਸ਼ਨ ਲੀਗ ਹੈ, ਪਰ ਇਹ ਜਿਹੜੀ ਅਲਟੀਮੇਟਲੀ ਇਸ ਦਾ ਏਜੰਡਾ ਕੋਈ ਹੋਰ ਹੈ, ਔਰ ਉਹਦਾ ਪੋਲੀਟੀਕਲ ਏਜੰਡਾ ਹੈ। ਪੋਲੀਟੀਕਲ ਇਸ਼ੂ ਜਿਹੜੇ ਡਾਇਸਪੋਰਾ ਹਿੰਦੂਆਂ ਦੇ ਨੇ ਉਸ ਦੇ ਵਿੱਚ ਉਹਨਾਂ ਨੇ ਕਿਵੇਂ ਜਿਹੜਾ ਪਬਲਿਕਲੀ ਕੰਡੈਮ ਕੀਤਾ, ਜਿਹੜੇ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਦਾ ਬਿੱਲ ਲੈ ਕੇ ਆਏ। ਫਿਰ ਜਿਹੜਾ ਸਿੱਖਾਂ ਦੀ ਡਿਮਾਂਡ ਹੈ ਰੈਲਿੰਗ ਫਾਰ ਸੈਲਫ ਡਿਟਰਮੀਨੇਸ਼ਨ, ਉਸ ਦਾ ਖਿਲਾਫ ਇਹ ਪ੍ਰੋਪੇਗੈਂਡਾ ਕਰਦੇ ਨੇ। ਔਰ ਜਿਹੜੇ ਰਿਪੋਰਟਰ ਇੰਡੀਆ ਦੀ ਮਿਲਟਰੀ ਔਰ ਹਿਊਮਨ ਰਾਈਟਸ ਅਬਿਊਜ਼ਸ ਕਸ਼ਮੀਰ ਦੇ ਵਿੱਚ ਉਹਦੀ ਗੱਲ ਕਰਦੇ ਨੇ, ਉਹਨਾਂ ਦੀ ਟ੍ਰੋਲਿੰਗ ਇਹ ਕਰਦੇ ਨੇ, ਉਹਨਾਂ ਨੂੰ ਕੰਡੈਮ ਕਰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਠੀਕ ਹੈ ਕੋਈ ਵੀ ਆਰਗੇਨਾਈਜੇਸ਼ਨ ਕਿਸੇ ਫੋਰਨ ਹਕੂਮਤ ਦੇ ਏਜੰਡੇ 'ਤੇ ਕੰਮ ਕਰ ਸਕਦੀ ਹੈ, ਪਰ ਇਸ ਬਾਰੇ ਡਿਪਾਰਟਮੈਂਟ ਆਫ ਜਸਟਿਸ ਨੇ ਬੜਾ ਸੈਵਰ ਜਿਹੜਾ ਇਹ ਕ੍ਰਾਈਟੇਰੀਆ ਰੱਖਿਆ ਹੋਇਆ ਕਿ ਵੀ ਇਹ ਜਿਹੜੀ ਹੈ ਗਵਰਨਮੈਂਟ ਲੌਬੀ ਹੋਰ ਚੀਜ਼ ਹੈ ਔਰ ਫੋਰਨ ਪਾਲਿਸੀ ਨੂੰ ਪ੍ਰਭਾਵਿਤ ਕਰਨਾ ਹੋਰ ਚੀਜ਼ ਹੈ। ਔਰ ਫਿਰ ਉਹਨਾਂ ਨੇ ਇੱਕ DOJ ਦੇ ਮੈਮੋ ਦਾ ਜ਼ਿਕਰ ਕੀਤਾ 2020 ਦਾ ਕਿ ਵੀ ਇਹ ਜਿਹੜਾ ਫਾਰਾ ਕਾਨੂੰਨ ਹੈ ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ, ਇਹ ਕੋਈ ਰੈਸਟ੍ਰਿਕਟ ਨਹੀਂ ਕਰਦਾ ਸਪੀਚ ਨੂੰ, ਬਟ ਰਾਦਰ ਟੂ ਆਈਡੈਂਟੀਫਾਈ ਇਟ ਐਜ਼ ਅ ਸਪੀਚ ਆਫ ਅ ਫੋਰਨ ਪ੍ਰਿੰਸੀਪਲ when fairly attributed, and thus to enable American audiences
ਟੂ ਕੰਸੀਡਰ ਦਾ ਸੋਰਸ ਐਵੈਲੂਏਟਿੰਗ ਦਾ ਮੈਸੇਜ ਕਿ ਜਦੋਂ ਤੁਸੀਂ ਦੇਖਣਾ ਵੀ ਕਹਿ ਕੀ ਰਹੇ ਨੇ ਤੁਸੀਂ ਦੇਖੋ ਕਿ ਸੋਰਸ ਕੀ ਹੈ। ਹੁਣ ਜੇ ਕੈਨੇਡਾ ਦੇ ਵਿੱਚ ਇਹ ਸਾਹਮਣੇ ਆਇਆ ਕਿ 2019-2021 ਦੀਆਂ ਫੈਡਰਲ ਚੋਣਾਂ ਵੇਲੇ ਈਵਨ ਪਾਰਟੀਆਂ ਦੀ ਲੀਡਰਸ਼ਿਪ ਚੋਣ ਦੇ ਵਿੱਚ ਵੀ ਇੰਡੀਆ ਨੇ ਦਖਲਅੰਦਾਜ਼ੀ ਕੀਤੀ ਤੇ ਅਮਰੀਕਾ ਦੇ ਵਿੱਚ ਫਾਰਾ ਥੱਲੇ ਰਜਿਸਟਰਡ ਨਹੀਂ ਨੇ, ਨਾਨ ਪ੍ਰੋਫਿਟ ਦੀ ਰਜਿਸਟ੍ਰੇਸ਼ਨ ਦੇ ਥੱਲੇ ਇੰਡੀਅਨ ਐਮਬੈਸੀ ਤੋਂ ਪੈਸੇ ਲੈ ਕੇ ਸਿੱਖਾਂ ਦਾ, ਕਸ਼ਮੀਰੀਆਂ ਦਾ, ਪਾਕਿਸਤਾਨ ਦੇ ਖਿਲਾਫ, ਦਲਿਤਾਂ ਦੇ ਖਿਲਾਫ ਜਿਹੜਾ ਹੈ ਇਹਨਾਂ ਨੇ RSS ਦੇ ਹਿੰਦੂਤਵੀਆਂ ਨੇ ਇਹ ਮੁਹਿੰਮ ਚਲਾਈ ਹੋਈ ਹੈ। ਔਰ ਇਹ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਏਜੰਟ ਨੇ ਇਹ ਸਾਰੇ ਇਹਨਾਂ ਦੇ ਇਨਵੋਲਵ ਨੇ ਔਰ ਦਾ ਗਵਰਨਮੈਂਟ ਵੁੱਡ ਦੈਨ ਇਹ ਇਸ ਦੀ ਇਨਵੈਸਟੀਗੇਸ਼ਨ ਹੁਣ ਡਿਪਾਰਟਮੈਂਟ ਆਫ ਜਸਟਿਸ ਕਰੇਗਾ ਜਾਂ ਨਹੀਂ, ਇਹ ਉਹਨਾਂ ਨੇ ਦੇਖਣਾ। ਪਰ ਇਹਨਾਂ ਨੇ ਮਦਰ ਜੌਨਸ ਨੇ ਕਿਹਾ ਵੀ ਅਸੀਂ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਥੱਲੇ ਵਾਸ਼ਿੰਗਟਨ ਤੋਂ ਇੰਡੀਅਨ ਐਮਬੈਸੀ ਤੋਂ ਵੀ ਜਾਣਕਾਰੀ ਮੰਗੀ ਪਰ ਦਾ ਐਮਬੈਸੀ ਰਿਫਿਊਜ਼ ਟੂ ਰਿਲੀਜ਼ ਦਾ ਇਨਫੋਰਮੇਸ਼ਨ, ਉਹਨਾਂ ਨੇ ਇਨਕਾਰ ਕੀਤਾ। ਬਟ ਇਟ ਡਿਡ ਸੋ ਇਨ ਐਨ ਔਡ ਵੇ ਅਕੋਰਡਿੰਗ ਟੂ ਡਾਕੂਮੈਂਟ ਪ੍ਰੋਵਾਈਡਡ ਟੂ ਮਦਰ ਜੌਨਸ the embassy replied to the information request with a denial and wrote that the disclosure of such emails would irreparably breach the trust between Hindu American Foundation and embassy's mission ਕਿ ਜੀ ਜੇ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਤੇ ਜਿਹੜਾ ਸਾਡਾ ਇੱਕ ਟਰਸਟ ਬੌਂਡ ਹੈ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਉਹ ਟੁੱਟ ਜਾਏਗਾ ਵੀ। they added that some of the information sought by requesters contained fiduciary information that the embassy is entitled to withhold under Indian law। ਹੁਣ ਅਮਰੀਕਾ 'ਚ ਬੈਠ ਕੇ ਇੰਡੀਅਨ ਲਾਅ ਕੋਟ ਕਰ ਰਹੀ ਹੈ ਐਮਬੈਸੀ ਕਿ ਜੀ ਅਸੀਂ ਇੰਡੀਅਨ ਲਾਅ ਦੇ ਥੱਲੇ ਚਾਹੀਏ ਤੇ ਜਾਣਕਾਰੀ ਦਈਏ, ਨਾ ਚਾਹੀਏ ਤਾਂ ਨਾ ਦਈਏ ਔਰ ਅਸੀਂ ਇਹ ਜਿਹੜੀ ਹੈ ਨਹੀਂ ਦੇ ਰਹੇ। ਔਰ ਇਸ ਦੇ ਉੱਤੇ ਉਹਨਾਂ ਨੇ ਫਿਰ ਪ੍ਰਭਜੋਤ ਸਿੰਘ ਜਿਹੜੇ ਸਪੋਕਸਪਰਸਨ ਨੇ ਫਰੀਮੌਂਟ ਗੁਰਦੁਆਰੇ ਦੇ ਉਹਨਾਂ ਨੂੰ ਕੋਟ ਕੀਤਾ ਕਿ ਭਾਈ ਇਹ ਜਿਹੜੀ ਹੈ HAF ਹਿੰਦੂ ਅਮਰੀਕਨ ਫਾਊਂਡੇਸ਼ਨ ਮੋਦੀ ਦੇ ਬੜਾ ਕਰੀਬੀ ਹੈ। ਉਹਨਾਂ ਨੇ ਹੀ ਮੋਦੀ ਦੇ ਜਿਹੜਾ ਪਿਛਲਾ ਗਵਰਨਰ ਸੀ ਪਿਛਲੀ ਗਵਰਨਰ ਸੀ ਸਾਊਥ ਕੈਰੋਲਾਈਨਾ ਦੀ ਨਿੱਕੀ ਹੇਲੀ ਔਰ ਇਸੇ ਤਰ੍ਹਾਂ ਹਵਾਈਅਨ ਰਿਪਰੈਜ਼ੈਂਟੇਟਿਵ ਤੁਲਸੀ ਗੈਬਰਡ ਇਹਨਾਂ ਦੇ ਫੰਡ ਰੇਜ਼ਰ ਵੀ ਕੀਤੇ, ਉਹਨਾਂ ਨਾਲ ਡਾਇਰੈਕਟ ਓਪਨ ਕੀਤਾ ਸੀ 2000 ਫਿਰ ਮੋਦੀ ਦੀਆਂ ਵਿਜ਼ਿਟਸ ਦੇ ਵੇਲੇ ਇਹਨਾਂ ਨੇ ਜਿਹੜਾ ਸਾਰਾ ਪ੍ਰੋਵਾਈਡ ਮਟੀਰੀਅਲ ਕੀਤਾ ਪਾਰਟਿਸਪੈਂਟਸ ਨੂੰ ਰਿਲੀਜੀਅਸ ਵਾਇਲੈਂਸ ਇੰਡੀਆ ਦੀ ਔਰ ਦੂਸਰੀ ਜਿਹੜੀ ਹੈ ਉਹਨੂੰ ਜਿਹੜਾ ਛੁਟਿਆਉਣ ਦੀ ਕੋਸ਼ਿਸ਼ ਕੀਤੀ। RSS ਨਾਲ ਸੰਬੰਧਿਤ ਨੇ ਸਾਰੇ ਔਰ ਇਸ ਦੇ ਉੱਤੇ ਜਿਹੜੀ ਇਹ ਸਾਰੀ ਸਟੋਰੀ ਇਸ ਦੇ ਦੁਆਲੇ ਹੀ ਘੁੰਮਦੀ ਹੈ। ਔਰ ਉਹਨਾਂ ਨੇ ਇਸ ਮਦਰ ਜੌਨਸ ਦਾ ਇਹ ਕਹਿਣਾ ਕਿ ਵੀ ਇਹ ਹੁਣ ਦੇਖਣਾ ਇਹ ਹੋਏਗਾ ਕਿ ਡਿਪਾਰਟਮੈਂਟ ਆਫ ਜਸਟਿਸ ਇਸ ਦੇ ਉੱਤੇ ਕੀ ਐਕਟੀਵਿਟੀ ਕਰਦਾ ਹੈ। ਔਰ ਉਹਨਾਂ ਨੇ ਕਿਹਾ ਵੀ ਇਨ ਦਾ ਮੀਨ ਟਾਈਮ ਜਿਹੜਾ ਲੈਕਸ ਪੋਲੀਟਿਕਾ ਨੇ ਇਸ ਦੇ ਉੱਤੇ ਲੈਟਰ ਵੀ ਲਿਖਿਆ ਅਟਾਰਨੀ ਜਨਰਲ ਪੈਮ ਬੌਂਡੀ ਨੂੰ ਕਿ ਵੀ ਦਿਸ ਕੰਸਿਸਟੈਂਟ ਐਂਡ ਰਿਪੀਟਡ ਐਕਟੀਵਿਟੀ directly on behalf of its foreign principals demands that Hindu American Foundation registered and report according to FARA's requirement। ਜਾਂ ਉਹਦੀ ਰਜਿਸਟ੍ਰੇਸ਼ਨ ਕਰੇ ਹੋਏ ਜਿਹੜੀ ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ ਹੈ। ਔਰ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਿਹਾ ਜੀ ਅਸੀਂ ਕੋਈ ਨਹੀਂ, ਜੇ ਸਾਨੂੰ ਲੋੜ ਪਈ ਤੇ ਅਸੀਂ ਗੱਲ ਕਰ ਲਾਂਗੇ, ਉਸ 'ਚ ਅਸੀਂ ਪਟੇਲ ਨਾਲ ਗੱਲ ਕਰ ਲਾਂਗੇ, FBI ਡਾਇਰੈਕਟਰ ਨਾਲ, ਤੁਲਸੀ ਗੈਬਰਡ ਨਾਲ ਕਰ ਲਾਂਗੇ। ਪਰ ਮੈਨੂੰ ਇਹ ਲੱਗਦਾ ਹੈ ਜੇ ਡਿਪਾਰਟਮੈਂਟ ਆਫ ਜਸਟਿਸ ਨੇ ਇਨਕੁਆਇਰੀ ਖੋਲ੍ਹੀ ਤਾਂ ਇਹਨਾਂ ਦੇ ਬਹੁਤ ਸਾਰੇ ਮੁਰਦੇ, ਇਹਨਾਂ ਦੇ ਗੜੇ ਮੁਰਦੇ ਜਿਹਨੂੰ ਕਹਿੰਦੇ ਨੇ, ਉਹ ਭਾਵੇਂ ਇਹਨਾਂ ਨੇ ਆਪਣੇ ਵੱਲੋਂ ਤਾਂ ਦਫਨਾਏ ਹੋਏ ਨੇ, ਉਹ ਵੀ ਬਾਹਰ ਨਿਕਲ ਕੇ ਬੋਲਣ ਲੱਗ ਜਾਣਗੇ ਵੀ ਇਹ ਕੀ ਕੀ ਕਰਦੇ ਰਹੇ ਨੇ। ਔਰ ਇਹ ਜਿਹੜਾ ਇਸ ਦੇ ਉੱਤੇ ਕਨਕਲੂਡ ਕੀਤਾ ਇਸ ਆਰਟੀਕਲ 'ਚ ਕਿ ਵੀ 2023 ਤੋਂ ਇਹ ਜਿਹੜੀ ਲਾਰਜੈਸਟ ਸੋ ਕਾਲਡ ਸੈਲਫ ਪ੍ਰੋਫੈਸਡ ਲਾਰਜੈਸਟ ਡੈਮੋਕ੍ਰੇਸੀ ਇਨ ਦਿਸ ਵਰਲਡ ਉਹਨਾਂ ਦੀਆਂ ਹੈਡਲਾਈਨ ਬਣੀਆਂ ਨੇ ਇੰਟਰਨੈਸ਼ਨਲੀ ਕਿਉਂਕਿ ਇਹ ਅਨਡੈਮੋਕ੍ਰੈਟਿਕਲੀ ਉਹਨਾਂ ਨੇ ਆਪਣੇ ਕ੍ਰਿਟਿਕਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਕੈਨੇਡੀਅਨ ਇੰਟੈਲੀਜੈਂਸ ਨੇ ਦੱਸਿਆ ਕਿ ਕਿਵੇਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਗਿਆ। ਜਸਟਿਸ ਡਿਪਾਰਟਮੈਂਟ ਨੇ ਅਨਾਊਂਸ ਕੀਤਾ ਇੰਡੀਅਨ ਇੰਟੈਲੀਜੈਂਸ ਇੰਪਲੋਈ ਜਿਹਨੇ ਸਿੱਖ ਲਾਇਰ ਅਜ਼ਾਰ ਹੈ ਗੁਰਪਤਵੰਤ ਪੰਨੂ ਦਾ ਹਵਾਲਾ ਦਿੱਤਾ ਔਰ ਅਮਰੀਕਨ ਸਿਟੀਜ਼ਨ ਹੈ ਉਹਦੇ ਮਰਡਰ ਦੀ ਕੋਸ਼ਿਸ਼ ਕੀਤੀ। These events prompted Senator Adams and B. Schiff, Democrat California, to introduce the Transnational Repression Reporting Act, currently working its way through the House। ਕਿ ਇਹ ਸਾਰਾ ਇੰਡੀਅਨ ਏਜੰਸੀਆਂ ਔਰ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਜਥੇਬੰਦੀਆਂ ਦੀਆਂ ਜਿਹੜੀਆਂ ਨੈਫੇਰੀਅਸ ਕਾਰਵਾਈਆਂ ਦਾ ਇਹ ਨਤੀਜਾ ਸੀ ਕਿ ਇਸ ਵੇਲੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਉਹ ਹਾਊਸ ਦੇ ਸਾਹਮਣੇ ਹੈ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਘੱਟੋ ਘੱਟ ਅਮਰੀਕਨ ਮੀਡੀਆ ਨੇ ਇਸ ਸਾਰੇ ਦਾ
ਨੋਟਿਸ ਲੈਣਾ ਸ਼ੁਰੂ ਕੀਤਾ ਹੋਇਆ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।